ਜਹਾਜ਼ ਨੂੰ ਜਾਂਦਿਆਂ ਨਹੀਂ ਵੇਖਣਾ। ਕਿਉਂ? ਜਦੋਂ ਜਾਂਦਾ ਉਦੋਂ ਤਾਂ ਅੰਨਾ ਹੋਇਆ ਹੁੰਦਾ ਵਾ। ਤੇ ਫਿਰ ਕਿਆ ਦੇਖੂ? ਜਦੋਂ ਵੀ ਦੇਖਣਾ ਆਉਂਦਾ ਦੇਖਣਾ। ਅੱਛਾ, ਆਉਂਦੇ ਨੂੰ ਪਤਾ ਹੁੰਦਾ ਵੀ ਮੈਂ ਹੁਣ ਆਇਆ ਹਾਂ। और की नहीं? ਬਿਲਕੁਲ ਰਿਲੈਕਸ ਹੋ ਕੇ ਦੇਖਣਾ ਵਾ। ਪਹਿਲੇ ਕਦੇ ਨਹੀਂ ਜਹਾਜ਼ 'ਚ ਬੈਠੇ? नहीं, मैं पहली दफा पहना है। ਹਾਂ ਇੱਕ ਵਾਰੀ ਨਾ ਇੱਕ ਝਟਕਾ ਜਿਹਾ ਲੱਗਦਾ ਵਾ ਜਦੋਂ ਪਹਿਲੀ ਵਾਰੀ ਬੰਦਾ ਬੈਠਾ ਵਾ। की होता है मेरे दसो ना? ਜਦੋਂ ਜਹਾਜ਼ ਰਨਵੇ ਤੇ ਜਾਂਦਾ ਉਦੋਂ ਤੇ ਕੁਝ ਨਹੀਂ ਹੁੰਦਾ। बाद विच ਜਦੋਂ ਚੜਦਾ ਵਾ ਨਾ ਉਦੋਂ ਜਾਣ ਤੇ ਬਣਦੀ ਹਾਏ ਮੇ ਮਾਂ। ਇੱਕ ਦੋ ਜਦੋਂ ਚੜਦਾ ਹੋਵੇ ਉਦੋਂ ਕਦੀ ਨਾਤੇ ਬੰਦਾ ਵੀ ਇਹਦਾ ਨਾ ਕਿੰਨਾ ਇਹ ਪਹਿਲੀ ਵਾਰੀ ਤੁਹਾਨੂੰ ਪਤਾ ਲੱਗਣਾ ਕਿ ਇਸ ਟਾਈਮ ਜਹਾਜ਼ ਚੜ ਗਿਆ ਵਾ। ਅੱਛਾ। ਇੱਕ ਦੋ ਵਾਰੀ ਤੁਸੀਂ ਸਫ਼ਰ ਕਰ ਲਿਆ ਨਾ ਮੁੜ ਕੇ ਤੁਹਾਨੂੰ ਨਾਲ ਦੇ ਨੇ ਕਹਿਣਾ ਚੜ ਗਿਆ ਵਾ, ਹਾਏ ਅੱਲਾ ਕਰ ਲਓ। अच्छा, मुझे नहीं पता, मुझे जल्दी जल्दी आप बात जल्दी होती जल्दी है। चले जाएंगे। पासपोर्ट बना हुआ है आपका? हाँ जी, बना ओह हुआ है। माय गॉड, पासपोर्ट बना हुआ है। आ जाए इधर, आ जाए इधर, आ जाए। आप मेरे कस्टमर खड़े हैं, आप इनके सामने बदतमीजी ना कीजिए। उधर चले दुकान के पास चले आप। ਮੈਂ ਚਪੇੜ ਮਾਰ ਦੂੰ ਤੇਰੇ ਜਵਰ ਜਿਆ ਨਾਲ तेरे वर्गे बदमाश अपनी गंदी जबान की वजह तो 4 चंडा वध खा लेंदे ने। ਇਹਨਾਂ ਦੀ चंड खा के सबर नहीं करना, फिर कहना हुन ना मारियां और फिर लिया के मार। ਇਹ ਉਹਨਾਂ ਦੀ ਆਪਣੀ ਬਣੀ ਹੁੰਦੀ ਹੈ। ਤੈਨੂੰ ਕੀ ਤਕਲੀਫ ਹੈ? ਇਹਦਾ ਮੂੰਹ ਵੇਖੋ की ਕਿਸੇ ਸ਼ਹਿਰ ਦਾ अच्छा इधर का बदमाश, ਇਦਾਂ ਦੇ ਬਦਮਾਸ਼ ਦੀ ਪਹਿਲੇ ਤਾਂ ਲੜਾਈ ਹੁੰਦੀ ਨਹੀਂ। ਜੇ ਹੋ ਪਵੇ ਤੇ ਜਿਹੜੀ ਇੱਟ ਪਈ ਆ ਨਾ ਉਹ ਨਹੀਂ ਚੁੱਕ ਕੇ ਮਾਰਨੀ। ਜਿਹੜੀ ਅੱਧੀ ਜ਼ਮੀਨ 'ਚ ਦੱਬੀ ਉਹਨੂੰ ਫੜ ਫੜ ਕੇ ਜਿਹੜਾ ਨਿਕਲੋ ਬਾਹਰ ਤੁਹਾਡੀ ਮਾਰ। ਓਏ ਅਸੀਂ ਡਰਾਉਣ ਵਾਲੇ ਬਦਮਾਸ਼, ਅਸੀਂ ਮਾਰਨ ਵਾਲੇ ਨਹੀਂ ਗਏ। ਇਹ ਮਾਰਨ ਵਾਲਾ ਬਦਮਾਸ਼ ਸਾਦਾ ਬਦਮਾਸ਼ ਆ, ਪੀਲੀ ਪੱਤੀ ਵਾਲਾ। ਇਹਨੂੰ ਨਹੀਂ ਪਛਾਣਿਆ? ਕੌਣ ਜੀ? ਇਹਨੂੰ ਇਹ ਕੌਣ? 8 ਸਾਲ ਖੋਤੇ ਦੀ ਲੱਤਾਂ 'ਚ ਰਿਹਾ। ਤੁਰੇ ਅੱਛਾ, ਸੱਜੇ ਪਾਸੇ ਇਹ ਸੀ, ਖੱਬੇ ਪਾਸੇ ਉਹ ਸੀ। आप आप ऐसा करें जहाज ਉਹ ਕਦੀ ਪਾਣੀ ਲੱਗਾ ਹੋਵੇ। आप ऐसा करें जहाज का शेड पसंद कर लें कि जहाज में बैठना पसंद करेंगी। अच्छा, ये जहाज इतना छोटा है, हाँ छोटा हुआ ਇਹਦਾ ਪਤਾ ਵੀ ਨਹੀਂ ਲੱਗਣਾ। मुझे बाइक पसंद ਵੱਡੇ है। ਤਾਂ ਮੇਰੇ ਆਓ ਤੇ ਮੇਰੇ ਹੱਥੋਂ ਨਿਕਲ ਗਏ ਆਓ। ਸਗੀ ਬੁੱਢੀ ਨਾਲ ਮੋਟਰਸਾਈਕਲ ਤੇ ਬੈਠਾ, ਇਸ਼ਾਰੇ ਤੇ ਗੱਡੀ ਰੁਕੀ। ਇੱਕ ਬੰਦਾ ਦੀ ਬੁੱਢੀ ਨੂੰ ਕਹਿੰਦਾ ਬਾਜੀ ਪਿੱਛੋਂ ਕਮੀਜ਼ ਚੁੱਕ ਕੇ ਕਹਿੰਦੀ ਨਹੀਂ ਮੇਰਾ ਬੰਦਾ ਨਾਲ ਹੈ। ਆਪ ਵੀ ਦਿਨੇ ਆਪਣੀ ਮੋਟਰਸਾਈਕਲ ਤੇ ਜਾਣ ਡਿਆ ਬੇਗਮ ਨੂੰ ਨਾਲ ਲੈ ਕੇ ਤੇ ਗੱਡੀ ਦੀ ਲਾਈਟ ਪਾਲਣ ਡਈ। ਜਿੱਧਰੋਂ ਦੀ ਲੰਘੇ ਹਰ ਬੰਦਾ ਕਹੇ ਓਏ, ਪਿੱਛੇ ਨੂੰ ਮੂੰਹ ਕਰਕੇ ਉਹਨੂੰ ਕਹਿੰਦਾ ਦੇਖ ਲੈ ਬਗੈਰਤੀ ਤੇਰੀ ਵਜ੍ਹਾ ਨਾਲ ਨਹੀਂ ਆਉਂਦਾ। ਹਰ ਬੰਦਾ ਮੈਨੂੰ ਐਂ ਕਰਨ ਡਿਆ। ਇਹ ਆ ਪੂਰੀ ਗੱਲ ਲਿਖਾਈ ਕੀ ਸੀ? ਤੇ ਜਾ ਕੇ ਆਪਣੀ ਬੁੱਢੀ ਨੂੰ ਦੱਸੇਗਾ ਚੁਗਲਖੋਰਾ। ਆਪਣੀ ਬੁੱਢੀ ਨਾਲ ਬਾਜ਼ਾਰ ਜਾਣ ਡਿਆ, ਉਹਨੂੰ ਠੇਕਾ ਲੱਗਾ, ਡਿੱਗਣ ਲੱਗੀ। ਕਹਿੰਦਾ ਬੰਦੇ ਵਾਂਗੂ ਟੁਰ। ਉਹਨੇ ਕਮੀਜ਼ ਲਾ ਕੇ ਮੋਢੇ ਤੇ ਰੱਖ ਲਿਆ। ਖੋਤੀ ਦੇ ਬੱਚਾ ਮੈਨੂੰ ਝੂਠ ਹੀ ਬੋਲਦਾ ਰਿਹਾ। ਤੂੰ ਤਾਂ ਕਹਿੰਦਾ ਸੀ ਮੇਰੀ ਬੁੱਢੀ ਸਾਦਗੀ ਪਸੰਦ ਆ, ਉਹ ਤਾਂ ਕੱਪੜੇ ਪਾਉਂਦੀ ਹੀ ਨਹੀਂ। ਅੱਛਾ ਇਦਾਂ ਦੇ ਬਦਮਾਸ਼ ਯਕੀਨ ਕਰ ਪਿੰਡਾਂ 'ਚ ਬਦਮਾਸ਼ ਹੁੰਦੇ ਆ ਤੇ ਸ਼ਹਿਰ 'ਚ ਲੰਡਾ ਲਾਇਆ ਹੁੰਦਾ। ਸਰਦੀ ਦਾ ਸੀਜ਼ਨ ਲਾਉਣਾ ਚਾਹੀਦਾ। ਉੱਥੇ ਆਪਣੀ ਤਲੀ ਲਾਉਣਗੇ 150 ਦਾ ਕੋਟੀਆ। ਓ 150 ਦਾ ਕੋਟੀਆ। ਯਾਰ ਕਹਿਣ ਵਿੜਿਆ ਭਾਈ ਜੇਬਾ ਪਾਟੀਆਂ ਨਹੀਂ ਯਾਰ ਇਹ 150 ਦਾ ਯਾਰ। ਇਹੋ ਜਿਹੇ ਪਿੰਡ ਜਾਂਦਾ ਫਸਲਾਂ ਦੀ ਦੌੜ ਦੌੜ ਕੇ ਅੰਦਰ ਕਿਉਂਕਿ ਆਉਂਦੀ ਵਾਰੀ ਇੰਜ ਹੁੰਦੇ। ਪੁੱਛੋ ਕੀ ਹੋਇਆ? ਇੰਨਾ ਕਿ ਗੰਨਾ ਸੀ ਨਜ਼ਰ ਨਹੀਂ ਆਇਆ। ਅੱਛਾ ਇਦਾਂ ਦੇ ਬਦਮਾਸ਼ ਕੋਈ ਬੰਦਾ ਚੌਲ ਖਾਣ ਡਿਆ ਹੋਵੇ ਨਾ ਉਹਨੂੰ ਜਾ ਕੇ ਕਹਿੰਦਾ ਇਹ ਚੌਲਾਂ ਦੇ ਬੁਰਕੇ ਲਵਾ। ਉਹਦਾ ਚੱਲ ਭਾਜਾ ਮੈਂ ਲਵਾਉਂਦਾ। ਓਏ ਅੱਲਾ ਤੈਨੂੰ ਹਾਰ ਦੇਗਾ। ਇਹੋ ਜਿਹੇ ਸੁਬਾ ਝੰਗ ਬਾਜ਼ਾਰੋਂ ਨਾਸ਼ਤਾ ਲੈਂਦੇ ਨੇ। ਘੰਟਾ ਕਰੋ ਨਾਸ਼ਤਾ ਕਰਦੇ ਕਰਦੇ ਇਸ ਮੋੜ ਤੱਕ ਆ ਜਾਂਦੇ ਨੇ। ਜਿਹੜੀ ਦੁਕਾਨ ਅੱਗੇ ਬਹਿੰਦੇ ਉਹ ਕਹਿੰਦਾ ਉੱਠੋ ਮੈਂ ਦੁਕਾਨ ਖੋਲਣੀ। ਅੱਛਾ ਭਾਜੀ ਆਈ। ਓਏ ਉੱਠੋ ਮੈਂ ਰੇੜੀ ਖੜੀ ਕਰਨੀ। ਅੱਛਾ ਭਾਜੀ। ਅਖੀਰ ਇੱਥੇ ਨਹਿਰ ਚ ਆ ਕੇ ਸਾਲਣ ਵਧਾ ਕੇ ਖਾਣ ਦੇ। ਇਹੋ ਜਿਹੀਆਂ ਪਿੰਡ ਚ ਮਾਈਆਂ ਹੁੰਦੀਆਂ। ਸੁਬਾ ਸੁਬਾ ਨਾ ਹਲਕਾ ਹਲਕਾ ਸੂਰਜ, ਹਲਕੀ ਹਲਕੀ ਹਨੇਰੀ ਤੇ ਹਲਕਾ ਹਲਕਾ ਹਨੇਰਾ ਤੇ ਨਹਿਰ ਦੇ ਕਿਨਾਰੇ ਬੈਠੀਆਂ। ਸਾਹਮਣੇ ਗੱਡੀ ਦੀ ਲਾਈਟ ਆਵੇ ਤੇ ਸ਼ਰਮ ਨਾਲ ਉੱਠਣਾ ਨਹੀਂ, ਸਾਈਡ ਬਦਲ ਲੈਣੀ। ਅੱਛਾ ਸਾਡੀਆਂ ਇਦਾਂ ਕਰਦੀਆਂ। ਇਹਨਾਂ ਨੇ ਜਦੋਂ ਕਦੇ ਬੱਚੇ ਦਾ ਦਿਨ ਰਾਤ ਰੱਖਣੇ ਹੋਣ ਨਾ ਸ਼ਾਦੀ ਦੇ ਤੇ ਦੋ ਭਰਾ ਜਾ ਕੇ ਫਸਲਾਂ 'ਚ ਬਹਿ ਜਾਂਦੇ। ਵੱਡਾ ਛੋਟੇ ਨੂੰ ਕਹਿਣ ਡਿਆ ਹੁੰਦਾ ਵੈ ਵੀ ਨਿਜ਼ਾਮ ਦੀ ਨਾ
ਵੇ ਮੈਂ ਤੇ ਕਹਿਣ ਡਿਆ ਵੀ 30 ਤਰੀਕ ਰੱਖ ਦਈਏ। ਉਹ ਨਾਲ ਦਾ ਕਹਿਣ ਡਿਆ ਹੁੰਦਾ ਭਰਾਵਾ 30 ਨਾ ਰੱਖੀ, ਪਿਛਲੀ ਵਾਰ ਵੀ ਰੌਲਾ ਬਣ ਗਿਆ ਸੀ। ਚੰਗਾ ਮੈਂ ਲੇਟ ਹੋ ਜਾਣਾ, ਮੈਂ ਹੁਣ ਚੱਲਾਂ ਫਿਰ ਹੱਲ। ਇਹ ਮਸਲਾ ਇੱਥੇ ਤੁਹਾਡੇ ਇਲਾਕੇ 'ਚ ਹੀ ਆ, ਉੱਧਰ ਸਾਡੇ ਮਾਸਕੋ ਕੋਈ ਮਸਲਾ ਹੀ ਨਹੀਂ। ਤਦੇ ਤੇਰਾ ਮਾਸਕੋ ਖਰਾਬ ਹੋਇਆ। ਬਦਮਾਸ਼ ਆਦਮੀ ਆ। ਇਦਾਂ ਦਾ ਬਦਮਾਸ਼ ਘਰੋਂ ਬੇਗਮ ਨਾਲ ਲੜ ਕੇ ਬਾਹਰ ਨਿਕਲਣਗੇ ਤੇ ਬਾਹਰ ਨਿਕਲ ਕੇ ਅਣਜਾਣ ਬੰਦੇ ਕੋਲ ਸਿਗਰਟ ਫੜ ਕੇ ਕਹਿਣਗੇ ਇਹ ਨਹੀਂ ਬਣਦੀਆਂ ਕਿਸੇ ਦੀਆਂ। ਇਹੋ ਜਿਹੇ ਪਿੱਛੋਂ ਧੋਤੀ ਚੁੱਕ ਕੇ ਬੱਚਿਆਂ ਨੂੰ ਕਹਿੰਦੇ ਸੁਪਰਮੈਨ ਆਇਆ। ਇਹਦਾ ਇੱਕ ਭਰਾ ਵਾ, ਉਹਨੂੰ ਫਾਲੇ ਆ। अच्छा ਉਹ ਫਾਲੇ ਆ, ਯਕੀਨ ਕਰੋ ਉਹ ਵੀ ਡਾਂਸ ਕਰਦਾ ਵਾ। कैमें ਉਹ ਡਾਂਸ ਕਰਦਾ, ਹੁਣ ਦੋਵੇਂ ਇੱਕ ਲੱਤ ਨਾਲ ਬਾਂਹ ਚੱਲਦੀ ਨਹੀਂ ਉਹਦੀ, ਤੇ ਐਂ ਫੜ ਕੇ ਕਹੂਗਾ ਬਿੰਦੀ ਦਾ ਲਿਸ਼ਕਾਰਾ ਮੇਰੀ ਬਿੰਦੀ ਦਾ ਲਿਸ਼ਕਾਰਾ। ਖੁਸਰਾ ਹੀ ਰੱਖਣਾ ਤੂੰ। ਇਹਦਾ ਇੱਕ ਭਰਾ ਲੰਗੜਾ, ਉਹ ਵਿਚਾਰਾ ਇੰਜ ਫਿਰਦਾ, ਉਹਨੂੰ ਹਵਾ ਮਾਰਾ ਪਕੰਡੇ ਮੈਂ ਕਿਹਾ ਪਾ ਕਿਉਂ ਮਾਰਦਾ, ਕਹਿੰਦਾ ਚਵਲ ਜਿਹਾ ਨਹਾਉਂਦਾ ਹੈ ਨਹੀਂ, ਟੂਟੀ ਖੋਲ ਕੇ ਅੱਗੇ ਪਿੱਛੇ ਹੁੰਦਾ ਰਹਿੰਦਾ। ਉਹ ਲੰਗੜਾ ਬਾਲਟੀ ਭਰ ਕੇ ਗਲੀ 'ਚ ਨਹਾਤਾ ਫੇਰ ਸੁੱਕਾ। ਕਿਉਂ? ਇੰਜ ਡੱਬਾ ਭਰੇ ਪਿੱਛੇ ਸੁੱਟ ਦੋ। ਆਪ ਸੁੱਕਾ ਪਿੱਛੋਂ ਬੱਚੇ ਨਹਾਉਂਦੇ, ਚਾਚਾ ਇੱਧਰ ਨੂੰ, ਚਾਚਾ ਇੱਧਰ ਨੂੰ। ਉਹ ਲੰਗੜਾ ਮਹੱਲੇ 'ਚ ਟੁਰਿਆ ਜਾਵੇ, ਉਹਦੇ ਕੋਲ ਮਹੱਲੇ ਦੇ ਕੁੱਤੇ ਬੜੇ ਡਰਦੇ। ਕਿਉਂ? ਉਹ ਟੁਰਿਆ ਜਾਂਦਾ, ਕੁੱਤੇ ਕਹਿੰਦੇ ਇੱਟ ਚੁੱਕਣ ਲੱਗਾ। ਉਹ ਲੰਗੜੇ ਨੂੰ ਚਾਹ ਲੈਣ ਬੈਠਿਆ, ਉਹ ਚੈਨਲ 'ਚੋਂ ਆਪੇ ਹੀ ਕੱਪ 'ਚ ਪਾ ਲਿਆ। ਉਹ ਲੰਗੜਾ ਜਨਾਜ਼ੇ ਦੇ ਅੱਗੇ ਇੰਨੇ ਨਹੀਂ ਟੁਰਿਆ ਜਾਵੇ। ਉਹਨਾਂ ਨੇ ਜਨਾਜ਼ਾ ਰੱਖ ਕੇ ਕੁੱਟਿਆ, ਕਹਿੰਦਾ ਸਾਡਾ ਪਿਓ ਮਰਿਆ ਤੇ ਰੁੱਟੀਆਂ ਪਾਉਣ ਦੇ। ਲੰਗੜੇ ਨੇ ਜਨਾਜ਼ੇ ਨੂੰ ਮੋਢਾ ਹੀ ਦੇਤਾ ਇੰਨੇ ਕਰਕੇ। ਫੇਰ ਦੋ ਕੁ ਝਟਕੇ ਵੱਜੇ, ਮੁੜਦਾ ਉੱਠ ਕੇ ਬਹਿ ਕੇ ਭਾਜੀ ਸੜਕ ਟੁੱਟੀ। ਲੰਗੜਾ ਨਹਿਰ 'ਚ ਨਹਾਉਣ ਡਿਆ। ਮੈਂ ਕਿਹਾ ਪਾਣੀ ਕਿੰਨਾ ਕਿੰਨਾ, ਕਹਿੰਦਾ ਇੱਧਰੋਂ ਇੰਨਾ ਇੱਧਰੋਂ ਇੰਨਾ। ਹੁਣ ਇਹਨੂੰ ਲੰਗੜਾ ਬੁਰਾ ਲੱਗਦਾ, ਸਾਰੀ ਜ਼ਿੰਦਗੀ ਇਹਨੂੰ ਲੰਗੜਾ ਚੂਪ ਚੂਪ ਕੇ ਦਿਮਾਗ ਖਰਾਬ ਕਰ ਲਿਆ। ਸਾਨੂੰ ਲੰਗੜਾ ਇਹਦੇ ਇੱਕ ਭਰਾ ਦੇ ਲੱਤ 'ਚ ਸਰੀਆ ਵਾ। ਉਹ ਸਰੀਆ ਨਹੀਂ ਅਜੇ, ਲੱਕੜ ਦੀ ਲੱਤ ਹੈ ਉਹਦੀ। ਸਰੀਆ ਵਾ ਉਹਦਾ। ਉਹ ਈਦ ਪੜਨ ਗਏ ਨੇ, ਪਿਛਲੇ ਦਾ ਸਿਰ ਪਾੜਤਾ। कैमें ਲੱਤ ਸਵਿੰਗੀ ਨਹੀਂ ਨਾ ਹੁੰਦੀ, ਕੋਈ ਅੱਲਾਹੁ ਲੱਕੜ ਦੀ ਲੱਤ ਹੈ ਵਿਚਾਰੇ ਦੀ। अच्छा ਇੱਕ ਲੱਤ ਮਾਲਿਸ਼ ਕਰਾਉਂਦਾ, ਦੂਜੀ ਪਾਲਿਸ਼ ਕਰਾਉਂਦਾ ਜੀ। ਇਹਦਾ ਭਰਾ ਵੀ ਇੱਕ ਲੱਤ ਘਟਾਉਂਦਾ, ਦੂਜੇ ਤੇ ਰੇਕ ਮਾਲ ਪਰਵਾਉਂਦਾ। क्यों ਇਹਨਾਂ ਨੇ ਆਪਣੇ ਦਰਵਾਜ਼ੇ ਦੇ ਲੱਕੜ ਦੀ ਉਹ ਇੱਕ ਸਰੀਆ ਲੱਕੜ ਦੀ ਲੱਤ ਹੈ। ਕੱਲਾ ਹੀ ਟੁਰਿਆ ਜਾਂਦਾ, ਤੂੰ ਚੀਕ ਨਿਕਲ ਗਈ। ਮੈਂ ਕਿਹਾ ਕੀ ਹੋਇਆ, ਕਹਿੰਦਾ ਲੱਕੜ ਦਾ ਪੈਰ ਅਸਲ ਪੈਰ ਤੇ ਆ ਗਿਆ। ਲੱਤ 'ਚ ਸਰੀਆ ਵਾ ਨਾ, ਤਾਂ ਬੇਗਮ ਕੋ ਰੋਜ਼ ਚੰਡਾ ਖਾਂਦਾ। ਕਿਉਂ? ਉਹ ਕਹਿੰਦੀ ਆ ਲੱਤ 'ਚ ਪੂਰਾ ਸਰੀਆ ਪਵਾ ਲਿਆ, 4 ਇੰਚ ਦਾ ਟੋਟਾ ਪਾਉਂਦਾ, ਮੈਨੂੰ ਵੀ ਸਕੂਨ ਹੋਣਾ ਸੀ। ਲੱਕੜ ਦੀ ਲੱਤ ਹੈ ਵਿਚਾਰੇ ਦੀ। ਲੱਤ 'ਚ ਸਰੀਆ ਉਹਦੇ। ਦੁਸ਼ਮਣ ਉਹਦੀ ਲੱਤ ਵੱਢਣ ਆਏ, ਉਹਨਾਂ ਦੀ ਕੁਹਾੜੀ ਵਿੱਚ ਫਸ ਗਈ। क्या ਲੱਕੜ ਦੀ ਲਾਤੀ ਦੁਸ਼ਮਣ ਉਹਨੂੰ ਕੁੱਤਾ ਪਿਆ, ਕੁੱਤੇ ਦੇ ਦੰਦ ਟੁੱਟ ਗਏ। ਲੈ ਉਹਨੂੰ ਕੀ ਪਤਾ ਜੋ ਲੱਕੜ ਵਾਲੀ ਲੱਤ ਨੂੰ ਪੈ ਗਿਆ। ਆ ਦੰਦ ਵਿਖਾਈ ਤੇਰਾ ਦੰਦ। कौन है ਨਹੀਂ ਉਹ ਨਹੀਂ ਹੈਗਾ। ਇਹਦੇ ਭਰਾ ਦੇ ਵੀ ਲੱਤ 'ਚ ਸਰੀਆ ਵਾ, ਇੱਕ ਜਗ੍ਹਾ ਤੇ ਲੜਨ ਵਾਸਤੇ ਗਏ ਆ। ਅੱਛਾ। ਦੁਸ਼ਮਣਾਂ ਨੇ ਨੰਗੀ ਤਾਰ ਲਾਤੀ ਲੱਤ ਨੂੰ। क्यों ਸਾਰੇ ਲੜਨ ਦੇ ਵਿੱਚ ਐਂ ਕਰਨ ਡਿਆ ਬੱਲੇ। ਉਹ ਬ੍ਰੇਕ ਡਾਂਸ ਕਰਨ ਡਿਆ ਸੀ। ਹੁਣ ਜਦੋਂ ਵੀ ਲੜਾਈ ਤੇ ਜਾਂਦਾ, ਉਹਦੀ ਲੱਤ ਟੇਪ ਕਰਕੇ ਲੈ ਜਾਂਦਾ। ਲੱਕੜ ਦੀ ਲੱਤ ਹੈ ਵਿਚਾਰੇ ਦੀ। ਅੱਛਾ ਉਹ ਪਿਸ਼ੌਰ ਗਿਆ, ਨੂੰ 8 ਦਿਨ ਉੱਥੇ ਰਹਿਣਾ ਪਿਆ। ਕਿਉਂ? ਉਹ ਸੁੱਤਾ ਜੀ ਪਠਾਣਾ ਨੇ ਲੱਤ ਪਾਲ ਕੇ ਕਾਵਾ ਪਕਾ ਲਿਆ। ਅਜੇ ਤੇ ਬੇਟਾ ਉਹ ਭਰਾ ਦੱਸਣ ਨੇ ਜਿਹਦੀ ਲੱਤ ਖਰਾਬ ਹੈ। ਅਜੇ ਤੇਰਾ ਉਹ ਤਾਇਆ ਨਹੀਂ ਦੱਸਿਆ ਜਿਹਦੀ ਇੱਕ ਬਾਂਹ ਹੈ। ਮੈਂ ਵੀ ਤੇਰਾ ਮਾਮਾ ਦੱਸਣਾ ਜਿਹਦੀ ਇੱਕ ਅੱਖ ਆ। ਐਵੇਂ ਤੂੰ ਤਾਂ ਵਾਧਾ ਪਾਉਣ ਡਿਆ ਨਾ ਹੁਣ। ਇਹ ਇੱਕ ਭਰਾ ਬਾਂਹ ਹੈ ਮਾਮੇ ਦੀ, ਇੱਕ ਚਾਚੇ ਦੀ। ਜਿਹੜਾ ਵੀ ਸੀ ਇੱਕ ਬਾਂਹ ਵਾਲਾ ਸੀ ਬਸ। ਉਹਨੂੰ ਵੱਡਾ ਹੋ ਕੇ ਮਤਬਰ ਬਣਨ ਦਾ ਬੜਾ ਸ਼ੌਕ ਹੈ। ਅੱਛਾ ਇਹਨੇ ਮਖਾ ਦੋ ਭਾਜੀ, ਇਹਦਾ ਨਾ ਆਇਆ ਸੀ, ਉਹਦੀ ਇੱਕ ਬਾਂਹ ਸੀ ਤੇ ਵਿਆਹਾਂ ਤੇ ਜਾ ਕੇ ਵੱਡਾ ਬਣ ਕੇ ਕਹਿੰਦਾ ਗੱਲ ਸੁਣੋ, ਓ ਰੋਟੀ ਖੁੱਲਣ ਵਾਲੀ ਔਰਤਾਂ ਸਾਰੀਆਂ ਇੱਧਰ ਹੋ ਜਾਓ ਤੇ ਮਰਦ ਸਾਰੇ ਇੱਧਰ ਹੋ ਜਾਓ। ਇੱਕ ਬਾਂਹ ਤੇ ਕਹਿੰਦਾ ਮੈਂ ਢੋਲਕੀ ਸਿੱਖਣੀ, ਢੋਲਕੀ। ਫੇਰ ਮੈਂ ਕਿਹਾ ਤੂੰ ਇੰਜ ਵਜਾਏਂਗਾ। ਵਿਚਾਰੇ ਦੀ ਇੱਕ ਬਾਂਹ ਤੇ ਪਤੰਗ ਲੁੱਟ ਲਈ। ਸਾਰੀ ਰਾਤ ਨਹੀਂ ਲਾ ਹੋਈ, ਇੰਜ ਹੀ ਖੜਾ ਰਿਹਾ। ਅਖੀਰ ਕਿਸੇ ਨੇ ਮਸ਼ਵਰਾ
ਤੇ ਇੰਜ ਕਰਕੇ ਲਾਈ 1.5 ਘੰਟਾ ਲਾ ਕੇ ਡੋਰ ਇਕੱਠੀ ਕੀਤੀ ਲੰਗਣਾ ਆ ਕੇ ਫੇਰ ਖਿਲਾਰ ਗਿਆ ये देखिए आए आपको इस घर का विजिट करवा ਭਾਈ ਤੂੰ ਖੁੱਲ ਕੇ ਰੋ ਐਦਾਂ ਰੋਈ ਜਾ ਇਹ ਰਿਸ਼ਤਾ ਨਹੀਂ ਹੋ ਸਕਦਾ ਮਾਈ। बे भाई क्यों नहीं हो सकता ਇਸ ਵਾਸਤੇ ਨਹੀਂ ਹੋ ਸਕਦਾ ਕਿ ਮੁੰਡੇ ਦੀ ਉਮਰ ਬਹੁਤ ਆ। बे भाई ਸਾਨੂੰ ਚਾਹੀਦਾ ਮੁੰਡਾ ਸ਼ੋਰ ਜਿਹਾ ਹੋਵੇ ਜਿਹੜਾ ਬੱਚੀ ਦੀ ਉਮਰ ਦਾ ਹੋਵੇ। भाई मेरे ਇਹਦੇ ਨਾਲ ਦੇ ਸੱਪ ਮਰ ਗਏ। भरा मेरे आ पता की गल ਅਗਲਾ ਮਾਦਾ ਦਾ ਇਹਨੇ 2 ਸਾਲ ਦੀ ਹੋਏ ਭਰਾ ਮੇਰੇ ਆ ਉਮਰ ਵੱਡੀ ਨਹੀਂ ਮੁੰਡੇ ਦੀ ਸਾਡੇ ਕਲਾਮਾਬਾਦ ਦਾ ਪਾਣੀ ਬਹੁਤ ਖਰਾਬ ਆ ਹੈ ਨਹਿਰੀ ਪਾਣੀ ਤੇ ਗਟਰਾਂ ਦਾ ਪਾਣੀ ਰਲਿਆ ਵਾ ਆਪਸ ਮੁੰਡਾ ਪਾਣੀ ਪੀਂਦਾ ਬਹੁਤ ਆ ਤਾਂ ਹੀ ਸਾਰਾ ਗਾਰਾ ਉੱਪਰ ਆਇਆ ਵਾ ਆਪਾਂ ਤੈਨੂੰ ਗਾਰੇ 'ਚ ਵੀ ਲੈ ਜਾ। ਭਾਈ ਮੈਂ ਤੈਨੂੰ ਇਹੀ ਗੱਲ ਆ ਨਾ ਵੀ ਮੁੰਡੇ ਮੇਰਾ ਦੀ ਬਹੁਤੀ ਉਮਰ ਆ ਵੀ ਚੱਲ ਤੂੰ ਏਦਾਂ ਕਰ ਆ ਮੇਰਾ ਪੁੱਤ ਛੋਟੀ ਉਮਰ ਦਾ ਵਾ ਚੱਲ ਭਾਈ ਤੂੰ ਇਹਨੂੰ ਸਾਕ ਦੇ ਦੇ ਅੰਮੀ ਉਹ ਚੱਲ ਤੈਨੂੰ ਕਹਿੰਦੀ ਭਾਈ ਆ ਜਾ ਮੈਂ ਤੈਨੂੰ ਜੋ ਕਹਿਤਾ ਸੋ ਕਹਿਤਾ ਅੰਮੀ ਮੈਂ ਇੱਥੇ ਚੁੱਪ ਕਰਕੇ ਲੈ ਭਾਈ ਲੈ ਉਮਰ ਵੀ ਹੋ ਗਈ ਤੇ ਸੋਨਾ ਵੀ ਹੋ ਗਿਆ ਆ ਵੀ ਲੈ ਲਾ ਅੱਲਾ ਬੰਦਾ ਧੀ ਭੈਣ ਤੇ ਵਿਆਹ ਦਿੰਦਾ ਅਸੀਂ ਬੁੱਢੀ ਵਿਆਹਤੀ ਆ ਨਾ ਵੇ ਤੂੰ ਤੇਰਾ ਹੋਣਾ ਇਹ ਕੀ ਕਰਦੀ ਪਈ ਏ ਮੰਗ ਮੇਰੀ ਏ ਅਸੀਮ ਇਹ ਕੀ ਹੋ ਰਿਹਾ ਹੈ ਅਜੇ ਤੇ ਹੋਣਾ ਵਾ ਅਜੇ ਤੇ ਹਾਲਾ ਇਹ ਵਿਆਹ ਨਹੀਂ ਹੋ ਸਕਦਾ ਨਹੀਂ ਕੁੜੀਆ ਕਿਉਂ ਨਹੀਂ ਹੋ ਸਕਦਾ ਇਹਦੀ ਮਾਂ ਨੇ ਜੋ ਕਹਿਤਾ ਸੋ ਕਹਿਤਾ ਮੇਰੀ ਮਾਂ ਦੀ ਇੱਜ਼ਤ ਪੂਰੇ ਪਿੰਡ ਨੇ ਹਾਲਾ ਮੈਨੂੰ ਪਿਆਰ ਕਰਦੀ ਆ ਮੈਂ ਨਹੀਂ ਮੇਰੀ ਮਾਂ ਦੀ ਇੱਜ਼ਤ ਦਾ ਸਵਾਲ ਆ ਮੇਰੀ ਮਾਂ ਦੀ ਇੱਜ਼ਤ ਪੂਰੇ ਪਿੰਡ ਨੇ ਵੇਖੀ ਆ ਮੈਂ ਪਿੰਡ ਨੇ ਆਪ ਨਹੀਂ ਦੇਖੀ ਮੈਂ ਘਰ ਜਾ ਜਾ ਕੇ ਦਿਖਾਈ ਆ ਘਰ ਜਾ ਜਾ ਕੇ ਜੋ ਵੀ ਇਹ ਨਹੀਂ ਹੋਏਗਾ ਤੂੰ ਮੇਰਾ ਅਸੀਮ ਮੈਂ ਆਪਣੀ ਮਾਂ ਦੇ ਪੈਰਾਂ ਦੇ ਉੱਤੋਂ ਤੇਰੇ ਵਰਗੀਆਂ ਕਿੰਨੀਆਂ ਔਰਤਾਂ ਮਾਰ ਸਕਦਾ ਵਾਂ ਮੈਂ ਸਦਕੇ ਜਾ ਬਾਬਾ ਤੇਰਾ ਪਿਓ ਬੜਾ ਯਾਦ ਆਉਂਦਾ ਕੋਈ ਯਾਦ ਹੋਗਾ ਤੈਨੂੰ ਉੱਥੇ ਮੇਰੀ ਜ਼ਿੰਦਗੀ ਦਾਅ ਤੇ ਲਾ ਕੇ ਤੈਨੂੰ ਪਿਓ ਏ ਯਾਦ ਮਾਈ ਆਉਂਦੇ ਆ। ਸਾਡਾ ਫੈਸਲਾ ਸੁਣ ਲਾ। ਵੇ ਕੀ ਆ ਭਾਈ ਸੁਣ ਬਾਈ ਸੁਣ ਅਸੀਂ ਰਿਸ਼ਤਾ ਤੈਨੂੰ ਤਰ ਦੇਣਾ ਆ ਕੁੜੀ ਦੇ 13 ਨਿਆਣੇ ਹੋ ਜਾਣ ਉਹ ਹਰਾਮ ਦਾ ਫਿਰ ਘਰ ਬਣੇ। ਤੈਨੂੰ ਮਾਫ ਕਰ ਕੋਈ ਨਹੀਂ ਕੋਈ ਵੇ ਨਿਕਾਹ ਖਵਾ ਲੈਣਾ ਮਾਂ ਜਿਹੜੀ ਆ ਗਿਆ ਵੇ ਨਿਕਾਹ ਖਾ ਸਤਨਾ ਸੀ ਆ ਤਾਂ ਭੈਣ ਖਾਵਾਂ ਵੇ ਭਾਈ ਨਿਕਾਹ ਖਾ ਸਕਦਾ ਉਹ ਮੈਂ ਨਿਕਾਹ ਖਾਣ ਲੈਂਦਾ ਤੂੰ ਐਵੇਂ ਰੌਲਾ ਪਾਉਂਦੀ ਰਹਿੰਦੀ ਆ ਛੱਡੇ ਮੈਨੂੰ ਆ ਮੇਰੇ ਕੋਲ ਪਹਿਲੇ ਬੜਾ ਟਾਈਮ ਥੋੜਾ ਹੈ ਵੇ अस्सलाम वालेकुम या अहलल कबूर ਅੰਮੀ ਇਹ ਮੈਨੂੰ ਲੱਗਦਾ ਤੇਰੇ ਪਿਓ ਨੇ ਭੇਜਿਆ ਪਤਾ ਨਹੀਂ ਵੀ ਟਾਈਮ ਥੋੜਾ ਮੇਰੇ ਕੋ ਫਟਾਫਟ ਮੈਨੂੰ ਦੱਸ ਦਿਓ ਹੋਇਆ ਕੀ ਏ ਹਲਾ ਜਲਾ ਲਓ ਧੋਖਾ ਹੀ ਨਾ ਦੇ ਜਾਏ ਹਾਂਜੀ ਬਾਈਪਾਸ ਤੇ ਚਲਾਉਂਦਾ ਵਾ ਉਸ ਫਟਾਫਟ ਦੱਸੋ ਟਾਈਮ ਥੋੜਾ ਮਈਤ ਕਿੱਥੇ ਵੇ ਉਹ ਗਈ ਉਹ ਵੇ ਸਿਰਫ ਸਾਫ ਦੇਣ ਨਹੀਂ ਚੱਲੀ ਉੱਪਰ ਉਹ ਸਾੜਨ ਵਾਲੀ ਆ ਦਫਨਾਉਣ ਵਾਲੀ ਆ ਨਾ ਨਾ ਵੇ ਅਸੀਂ ਸਾੜਨੀ ਨਹੀਂ ਮੇਰਾ ਪੋਤਿਆ ਅਸੀਂ ਤੇ ਲਾਸ਼ ਜਰਮਨ ਲਾ ਕੇ ਜਾਣੀ ਆ ਤੂੰ ਗੱਲ ਏਦਾਂ ਵਾ ਵੀ ਹਾਂਜੀ ਹਾਂਜੀ ਦੱਸੋ ਦੱਸੋ ਨਿਕਾਹ ਪੜਾਉਣਾ ਕੋਈ ਜਨਾਜ਼ੇ ਵਾਲੀ ਗੱਲ ਨਹੀਂ ਕਰਨੀ ਅੱਛਾ ਜਨਾਜ਼ਾ ਨੇ ਨਿਕਾਹ ਪੜਾਉਣਾ ਹਾਂਜੀ ਤੇ ਪਹਿਲੇ ਹੀ ਦੱਸੋ ਉਹ ਸਿੰਘ ਨਵੇਂ ਪੜਾਉਣੇ ਆ ਨਿਕਾਹ ਕਿਧਰੇ ਸਾਨੂੰ ਪਤਾ ਕਲਮਾ ਸ਼ਹਾਦ ਓਏ ਹੋਏ ਹੋਏ ਤੇਰਾ ਭਲਾ ਹੋ ਜਾਏ ਜਦੋਂ ਨਕਾਰ ਹੋਵੇ ਨਾ ਬੀਵੀ ਤੋਂ ਹਾਂ ਇਸ ਤਰ੍ਹਾਂ ਦਾ ਹੀ ਕਲਰ ਹੋ ਜਾਂਦਾ ਤੁਸੀਂ ਰੱਖੋ ਮੌਲਵੀ ਸਾਹਿਬ ਨਕਾਰ ਸ਼ੁਰੂ ਕਰੋ ਨਿਕਾਹ ਸ਼ੁਰੂ ਕਰੀਏ ਹਾਂਜੀ ਲੋ ਜੀ ਦੋਸਤੋ ਹਾਂਜੀ ਬਿਲਟਅਪ ਕਿੱਥੇ ਹੈ ਹਾਂਜੀ ਬਿਲਟਅਪ ਬੇਟਾ ਹੁਣੇ ਹੋਏਗਾ ਦੇਖਣਾ ਅੱਛਾ ਬੜੀ ਇਜਾਜ਼ਤ ਹੈ ਜੀ ਇੰਨੀ ਇਜਾਜ਼ਤ ਆ ਲਓ ਜੀ ਇਹਨੂੰ ਕੋਈ ਨਾ ਰੋਕਿਓ ਤੇ ਉਹਨੇ ਰੋਕਿਓ ਮੈਂ ਦਿਹਾੜੀ ਮਾਰ ਜਾਣੀ ਹੈ ਕੋਈ ਗੱਲ ਨਹੀਂ ਪੁੱਤ ਹਾਂ ਤੂੰ ਚੱਲ ਜਿੱਥੇ ਜਾਣਾ ਸੀ ਉੱਥੇ ਆ ਜਾਂਦੇ ਐਵੇਂ ਉੱਥੇ ਬਕਵਾਸ ਨਾ ਕਰੋ ਨਿਕਾਹ ਪੜਾਉਣਾ ਹਾਂ ਦੇਖ ਕੇ ਰੱਖੀ ਹੁਣ ਜਨਾਜ਼ੇ ਵਾਲੀ ਗੱਲ ਆ ਇਹਨੇ ਤੇਰੀ ਭੈਣ ਕੱਢ ਦੇਣੀ ਆ ਤੇਰੀ ਕਿਸਮਤ ਚੰਗੀ ਆ ਭਾਈ ਦੇ ਮੂੰਹ ਨਾਲੋਂ ਵੀ ਬਹੁਤਾ ਕਾਲਾ ਸੀ ਅੱਛਾ ਉਹ ਨਿਕਾਹ ਦਾ ਵਾ ਲਓ ਜੀ ਨਾ ਕੁੱਟੀ ਦਾ ਨਹੀਂ ਵੇ ਤੇਰੀ ਪਛਾਣ ਵਾਲੀ ਉਂਗਲ ਸਹੀ ਨਹੀਂ ਵੇ ਲਓ ਜੀ ਭਾਜੀ ਨਿਕਾਹ ਸ਼ੁਰੂ ਕਰੀਏ ਕਰਦੇ ਸ਼ੁਰੂ ਯਾਰ ਠੀਕ ਹੈ ਜੀ। ਜੀ ਲਓ ਜੀ ਭਾਜਨ ਹਾਂਜੀ ਨਿਕਾਹ ਸ਼ੁਰੂ ਕਰਨ ਤੋਂ ਪਹਿਲਾਂ ਜੀ ਜੀ ਲਾੜੇ ਨੂੰ ਕਿਸੇ ਨੇ ਲੈਣਾ ਦੇਣਾ ਹੈ ਤੇ ਹੱਥ ਖੜਾ ਕਰਦਾ ਹੈ ਤੇ ਭਾਈ ਲੈਣਾ ਦੇਣਾ ਇਹਨੇ ਰਾਣੀ ਸ਼ਾਨੀ ਕੋਲੋਂ ਆ ਤੇ ਦੇਣਾ ਇਹਨੇ ਰਾਣੀ ਸ਼ਬਾਜ ਦਾ ਇਹਨਾਂ ਨੇ ਇਹਨਾਂ ਦਾ ਲੈਣਾ ਦੇਣਾ ਹੋਰ ਕਿਸੇ ਨਾਲ ਇਹਨੂੰ ਕਿੱਥੋਂ ਫੜ ਲੈਂਦਾ ਤੂੰ ਤੇਰਾ ਨਿਕਾਹ ਕਰਾਇਆ ਓਏ ਹਾਂਜੀ ਲੈ ਪੁੱਤਰ ਹਾਂਜੀ ਜਿਹੜੀ ਰਾਤ ਮਸਹਿਰੇ ਚ ਇਹਨੋਂ ਬਾਹਰ ਨਹੀਂ ਹਾਂ ਇਹਨੂੰ ਨਿਕਾਹ ਪੜਾ ਦਾ ਮੈਂ ਕਰਤੀ ਗਿਆ ਮਸੈਰੀ ਚ ਤੇ ਇਹ ਦੇਵੋ ਨਿਕਾਹ ਹੀ ਪੜਾ ਰਿਹਾ ਭਾਜੀ ਨਿਕਾਹ ਹੀ ਪੜਾ ਰਿਹਾ ਮੇਰਾ ਕੰਮ ਕਰ ਯਾਰ ਅੱਛਾ ਜੀ ਅੱਛਾ ਜੀ ਜੇ ਕੁੱਤੀ ਦਾ ਡਾਕਟਰ ਮਸਹਿਰੀ ਦੇ ਉੱਤੇ ਮਸਹਿਰੀ ਲਾਈ ਆ ਨਾ ਵੇ ਭਾਈ ਕੌਣ ਆ ਤੂੰ ਇਹ ਸਲੇਟਾਂ ਪਾਉਣ ਨੂੰ ਫਿਰਦੇ ਆ ਉੱਤੇ ਕੀ ਆ ਮੈਂ ਭਾਈ ਟਾਈਮ ਥੋੜਾ ਮੁੰਡੇ ਨੂੰ ਦੋਨਾਂ ਨੂੰ ਦਵਾਈ ਥੋੜੀ ਥੋੜੀ ਖਵਾਈ ਅਸੀਂ ਅੱਛਾ ਜੀ ਅੱਛਾ ਜੀ ਪਤਾ ਨਹੀਂ ਕਿਹਦਾ ਨੰਬਰ ਪਹਿਲੇ ਆ ਜਾਣਾ ਵੇ ਭਾਈ ਨਿਕਾਹ ਵਾਲੀ ਗੱਲ ਦਾ ਤੈਨੂੰ ਪਤਾ ਨਿਕਾਹ ਕਰਾਉਣਾ ਵਾ
ਹਾਂਜੀ ਤੁਸੀਂ ਭਾਈ ਕਿਤੇ ਅਗਲੇ ਚੌਂਕ 'ਚ ਸਵਾਰੀ ਲੱਭ ਲਓ। ਇਹ ਮਹੱਲੇ ਦਾ ਮਸਤਾਂ ਨੇ ਦੁਆ ਵਾਸਤੇ ਉਠਾਇਆ। ਲਓ ਜੀ ਬਿਸਮਿल्लाहिर्रहमानिर्रहीम। ਅੰਮਾ ਬੋਲੀ ਨਾ ਬੰਦੇ ਮੇਰੀ ਗੱਲ ਸੁਣ ਲੈ। ਬਈ ਝੁਰਮਟ ਨਾ ਪਾਓ, ਝੁਰਮਟ ਨਾ ਪਾਓ। ਠੀਕ ਹੈ ਠੀਕ ਹੈ। ਮੂੰਹ ਵੇਖਦੇ ਜਾਓ ਤੇ ਲੰਘਦੇ ਜਾਓ। ਤੈਨੂੰ ਕਹਿੰਦਾ ਨਕਾਹ ਪੜਾਉਣਾ ਵਾ। ਅੱਛਾ ਜੀ ਅੱਛਾ ਜੀ ਇੱਦਾਂ ਸਾਡੇ ਠੇਠ ਜੇ ਕੋਈ ਮੁੰਡਾ ਵੱਡੀ ਸਨ। ਅੱਛਾ ਜੀ ਹਾਂ ਲਓ ਜੀ ਭਾਜੀ ਬਈ ਪਿੱਛੇ ਹੋ ਜਾ ਭਾਈ, ਝੁਰਮਟ ਨਾ ਪਾਓ। ਪਿੱਛੇ ਨਕਤੀ ਦੇ ਇੰਜਣ ਖੋਲਣੇ ਭਾਜੀ ਨਕਾਹ ਪੜਾ ਭਾਜੀ ਵਿਹਲੇ ਹੀ ਬੈਠੇ ਹੋ, ਇੰਜਨ ਜੀ ਕਰੀ ਜਾਓ। ਨਾ ਕਰਿਓ ਭਾਈ, ਜੇਲ੍ਹ 'ਚ ਖਲੋਤਾ ਐਵੇਂ ਨਾ ਕੰਧ 'ਚ ਮਾਰ ਲਿਓ। ਮੇਰੇ ਵਾਸਤੇ ਉਹ ਮਰਿਆ ਹੀ ਆ, ਜਦੋਂ ਬੱਚੀ ਨਹੀਂ ਦਿੱਤੀ ਮੇਰੇ ਲਈ ਮਰ ਗਿਆ। ਲੈ ਵੀ ਦੋਸਤੋ, ਹਾਂਜੀ ਨਕਾਹ ਪੜਨ ਤੋਂ ਬਾਅਦ ਚਲੇ ਨਹੀਂ ਜਾਣਾ। ਅੱਛਾ ਜੀ ਜਦੋਂ ਨਾਲਾ ਮਸਹਿਰੀ 'ਚ ਜਾਏ ਹਾਂਜੀ ਹਰ ਬੰਦੇ ਦਾ ਫਰਜ਼ ਹੈ ਹਾਂਜੀ 7-7 ਮੁੱਠਾਂ ਮਿੱਟੀ ਦੀਆਂ ਪਾਏ। ਆਏ ਦਰ ਤੇਰਾ ਇਹਨੂੰ ਸਮਝਦਾ ਕੀ ਆ? ਹਾਂਜੀ ਇਹ ਆ ਵਾ ਤੂੰ ਇਹਨੂੰ ਉਹ ਬਣਾਇਆ ਵਾ। ਉਹ ਮੇਰਾ ਵਿਆਹ ਵਾ। ਮੈਨੂੰ ਤਾਂ ਮੇਰੇ ਇਦਾਂ ਇਹਦੇ ਸਮਝ ਨਹੀਂ ਆਉਣਾ। ਇਹਦਾ ਮਾੜਾ ਜਿਹਾ ਹੱਥ ਲਵਾ। ਕਾ ਬਣਾਉਣਾ ਅੱਛਾ ਜੀ। ਇੱਕ ਮਿੰਟ ਠਹਿਰ ਜਾ ਆ ਚੀਜ਼ਾਂ ਤੇਰੀ ਇੱਜ਼ਤ ਕਰਾ ਰਹੀਆਂ ਜੇ ਮੈਂ ਲਾ ਦਿੱਤੀਆਂ ਅੱਛਾ ਜੀ ਚੱਲ ਲਓ ਜੀ। ਕਾ ਬਣਾਉਣਾ ਹੁਣ ਲਓ ਜੀ ਭਾਜੀ, ਇਹ ਨਕਾਹ ਹੋ ਹੀ ਨਹੀਂ ਸਕਦਾ। ਕਿਉਂ ਨਹੀਂ ਅੱਗੂ ਨਿਕਲਿਆ ਕਿਉਂ ਨਹੀਂ ਹੋ ਸਕਦਾ? ਉਹ ਲੜ ਦੇ ਅੰਗੂਠੇ ਦੇ ਬੰਨੇ ਹੀ ਨਹੀਂ। ਕੱਤੀ ਦਾ ਤੈਨੂੰ ਕਹਿੰਦਾ ਪੜਾ ਦੇ ਦਾ ਲਗਾ ਇਹਨੂੰ ਕਹਿੰਦੇ ਆ ਚਲੋ ਤੁਸੀਂ ਨਿਕਾਹ ਪੜਾਓ, ਅਗਲੇ ਜਹਾਨ ਮਿਲਾਂਗੇ। ਹੈ ਉੱਠ ਜਾ ਵੇ। ਵੇ ਤੂੰ ਕਾਹਦੀ ਮਰੇ? ਕੁੜੀ ਦਾ ਮਾਮਾ ਮਰੇ। ਉਹ ਹਰਾਮ ਦੀ ਭਾਈ ਮਰ ਜਾ ਮਰ ਜਾ ਮਰ ਜਾ ਮਰ ਜਾ। ਇਹਨੂੰ ਕਹਿੰਦੇ ਆ ਸ਼ਗਨੀ ਮੌਤ। ਲਓ ਜੀ ਦੋਸਤੋ, ਭਾਈ ਲੈ ਛੱਡ ਅੱਛਾ ਜੀ, ਅੱਛਾ। ਉਹ ਸਾਲਾ ਕਿੱਡਾ ਭਾਰਾ ਸੀ ਤੇਰੇ ਤੇ। ਜੀ ਦੋਸਤੋ, ਮੁੰਡੇ ਦਾ ਨਾਂ ਕੀ ਹੈ? ਇਹ ਮੁੰਡੇ ਦਾ ਨਾਮ ਮੇਰਾ ਲਿਖ ਲਓ, ਕੁੜੀ ਭਾਵੇਂ ਇਹਨੂੰ ਦੇ ਦਿਓ। ਕੀ ਲਿਖਾ ਦਈਏ ਭਾਈ ਦਾ? ਅੱਛਾ ਕੋਈ ਨਹੀਂ ਪੁੱਤ, ਚਾਹ ਹੁੰਦੇ ਵੱਡਾ ਭਰਾ ਵਾ ਤੇਰਾ। ਚੌਧਰੀ ਠੂਰਾ। ਚੌਧਰੀ ਇਹ ਕਦ ਨਾ ਹੁੰਦਾ? ਚੌਧਰੀ ਚੇ ਨਾ ਚੇ ਪਾਓ ਜੀ। ਚੇ ਓ ਯਾਰ ਹਾਂ ਸਾਡਾ ਭਰਾ ਵਾ, ਚੇ ਚੰਗਣਾ ਵਾਲੀ ਪਾਓ। ਅੱਛਾ ਜੀ ਨਿਗਾ ਨਹੀਂ ਹਾਂ ਚੰਗੜ ਵਾਲੀ ਚੂੜੇ ਵਾਲੀ ਪਾ ਨਾ ਨਾ ਵੇ ਜੋੜੀ ਵਾਲੀ ਪਾ। ਮੇਰਾ ਢਿੱਡ ਜੰਮਿਆ ਚਵਲ ਵਾਲੀ ਪਾਓ ਤੁਸੀਂ। ਨਿਗਾ ਨਹੀਂ ਉਹ ਚੇ ਪਾਉਣੀ ਆ ਤੂੰ ਚੱਡੇ ਯਾਰ ਚੇ ਉਹ ਬਾਚੇ ਉਹ ਕਿਹੜੀ ਜੀ? ਉਹ ਚੇ ਚਿੰਚੀ ਨਾ ਮੇਰਾ ਉਹ ਯਾਰ ਜਿਹੜੀ ਚੇਰ ਰੈਗੂਲਰ ਲਿਖੀ ਜਾਂਦੀ ਹੈ ਨਾ, ਚਮਨ ਵਾਲੀ ਲਿਖੋ। ਭਾਈ ਉਹਨੂੰ ਮੂੰਹ ਕਰਨਾ ਜਰਾ। ਆ ਚੇ ਚੂਲੇ ਵਾਲੀ ਪਾ ਯਾਰ। ਯਾਰ ਆਪਣੀਆਂ ਚਵਲਾਂ ਤੁਸੀਂ ਮਾਰੀ ਜਾ ਰਹੇ ਹੋ। ਭਾਈ ਸਾਹਿਬ ਇੱਕ ਨਾਂ ਲਿਖਾਓ ਮੈਨੂੰ, ਹਾਂ ਜਿਹੜਾ ਸਲੇਟ ਤੇ ਲਿਖਾਉਣਾ। ਆਪੇ ਲਿਖਾਉਣਾ ਜੇ ਸ਼ਹਜ਼ਾਦ। ਹਾਂ ਹੁਣ ਆਇਆ ਨਾ ਲਾਈਨ ਤੇ। ਹਾਂ ਦੇਣ ਤੇ ਸ਼ਹਜ਼ਾਦ ਬੌਂਟੀ ਰੱਖੀ ਨਾ ਪੰਪ। ਉਹ ਭਾਈ ਸ਼ਹਜ਼ਾਦੀ ਸ਼ਹਜ਼ਾਦੀ ਹਾਂ ਹਾਂ ਸ਼ਹਜ਼ਾਦ ਸ਼ਹਜ਼ਾਦੀ ਜਮਾ ਸ਼ਹਜ਼ਾਦ। ਮਿਨੀ ਗਲਾਈ ਕਿਉਂ ਮਿਨੀ ਗਲਾਈ ਸ਼ਹਜ਼ਾਦੀ ਦਾ ਨਾਂ ਸੁਣ ਕੇ ਮੂੰਹ 'ਚ ਪਾਣੀ ਆ ਗਿਆ। ਆਏ ਬੇ ਤੇਰੇ ਮੂੰਹ 'ਚ ਪਾਣੀ ਆ ਗਿਆ। ਅੱਜ ਇਹਨਾਂ ਦਾ ਪਿਓ ਜਿੰਦਾ ਹੁੰਦਾ ਤੇਰੇ ਮੂੰਹ 'ਚ ਵੈਪਰ ਮਰਵਾਉਣਾ ਸੀ। ਭਰਾ ਲਗਾ ਉਹਦੇ ਵੈਪਰ ਦੀ ਰਵਟ ਐਡੀ ਵੱਡੀ ਸੀ, ਸਾਰਾ ਪਾਣੀ ਖਿੱਚ ਕੇ ਲੈ ਜਾਂਦੇ ਮੂੰਹ। ਉਹਦੇ ਵੈਪਰ ਨੇ ਉਹ ਗਾਰ ਕੱਢੀ ਆ। ਆਹ ਤਾਂ ਰਵਟ ਅੰਦਰ ਟੁੱਟ ਗਈ ਸੀ ਤਾਂ ਇਦਾਂ ਦਾ ਹੋਇਆ। ਜੀ ਲੋ ਜੀ ਸ਼ਹਜ਼ਾਦ ਜਮਾ ਸ਼ਹਜ਼ਾਦੀ। ਜੀ ਹੱਕ ਮਹਿਰ ਸਵਾ 32 ਰੁਪਏ। ਬੱਤੀ ਬਣਾ ਕੇ। ਹੱਕ ਮਹਿਰ ਸਵਾ 32 ਰੁਪਏ ਨਾਲ ਮੁਸ਼ਕਪੂਰ ਦੀ ਬੋਤਲ। ਹਾਂ ਤੇਰਾ ਕੱਢ ਕੇ ਤੇ ਮੇਰਾ ਪਾ ਕੇ। ਵੇ ਭਾਈ ਜੇ ਤੂੰ ਵੀ ਵਿੱਚ ਪਾਉਣਾ ਵਾ ਤੇ ਅੱਧੇ ਪੈਸੇ ਪਾ। ਉਹ ਜਿਹੜਾ ਦੇਖਣਾ ਦਿਓ, ਸਾਡਾ ਦਿਲ ਖੁਸ਼ ਹੋ ਜਾਂਦਾ, ਲੇਕਿਨ ਅਸੀਂ ਵੀ ਤੁਹਾਡੇ ਹਮਦਰਦ ਆ। ਹਾਂ ਜਿੱਡੇ ਮਰਜ਼ੀ ਗੌਰ ਨਾਲ ਦੇਖੋ, ਲੇਕਿਨ ਇੱਕ ਦੋ ਵਾਰੀ ਇੰਜ ਕਰ ਲਿਆ ਕਰੋ। ਉਹ ਬੱਚਿਆਂ ਦਾ ਫਰਕ ਪਾਉਂਦਾ। ਅੱਛਾ ਕੁੜੀਏ ਕੌਣ ਆ ਤੂੰ? ਇਹ ਮੈਂ ਨਾ ਅੱਜ
ਅੱਜ ਬੜੀ ਟੈਨਸ਼ਨ ਚ ਆ। ਨਾ ਨਹੀਂ ਕੋਈ ਬਸ ਆਹੀ ਟੈਨਸ਼ਨ ਹੋਇਆ। ਕਰਨਾ, ਟੈਨਸ਼ਨ ਸਾਡੇ ਨਾਲ ਵੀ ਬਣੀ ਪਈ ਆ ਮੇਰਾ ਪੋਤਾ ਇਹਦਾ ਨਾ ਮੈਂ ਵਿਆਹ ਕਰਨਾ ਚਾਹੁੰਦੀ ਏ, ਕਿੰਨਾ ਕਿਊਟ ਹੈ ਤੇਰਾ ਪੁੱਤਰ। ਲੈ ਪੁੱਤ ਮੇਰਿਆ ਹੁਣ ਆਪੇ ਦੇਖ ਕੇ ਫੈਸਲਾ ਕਰ ਲੈ ਵਿਆਹ ਕਰਾਉਣਾ ਕਿ ਨਾਲ ਕਿਸੇ ਦਾ ਹਿੱਸਾ ਪਾਉਣਾ। ਪਹਿਲੇ ਅੰਮੀ ਇਹਦੀ ਉਮਰ ਪੁੱਛ ਲਾ। ਉਮਰ ਕੁੜੀਆਂ ਤੇਰੀ ਕਿੰਨੀ ਆ? 60 ਸਾਲ। 60 ਸਾਲ ਫਿਰ ਤਾਂ ਪੁੱਤ ਤੇ ਹਰ ਸ਼ਾਇਦ ਤੌਲੇ ਆ ਗਏ ਹੋਣੇ। 60 ਸਾਲ ਉਮਰ ਪੁੱਤ ਬਹੁਤ ਹੁੰਦੀ ਆ 60 ਸਾਲ। ਇਹਦਾ ਮਤਲਬ 52 ਸਾਲ ਵੱਡੀ ਹੈ ਮੇਰੇ ਨਾਲੋਂ। ਪੁੱਤ ਮੇਰਿਆ ਜੇ ਪਮੀਤ ਆ 52 ਸਾਲ ਵੱਡੀ ਹੈ ਤੇ ਤੋਂ ਪਿੱਛੇ ਤਾਂ 8 ਸਾਲ ਬਚਦੇ ਆ। 8 ਸਾਲਾਂ ਦਾ ਤੂੰ ਤੂੰ ਮਾਂ ਹੈ ਮੇਰੀ, ਤੈਨੂੰ ਨਹੀਂ ਪਤਾ? ਨਾ ਪੁੱਤ ਮੈਨੂੰ ਤਾਂ ਪਤਾ ਵਾ ਤੂੰ ਤਾਂ ਮੇਰੇ ਆ ਬੱਚਿਆ 46 ਟੱਪਿਆ ਹੋਇਆ ਵਾ। ਮੇਰੇ ਆ ਬੱਚਿਆ ਉਦੋਂ ਛਿਲਿਆਂ ਦਾ ਰੌਲਾ ਨਹੀਂ ਸੀ ਹੁੰਦਾ ਜਦੋਂ ਦਾ ਤੂੰ ਹੋਇਆ ਵਾ। ਉਦੋਂ ਆਪ ਹੀ ਲੋਕ ਘਰਾਂ 'ਚ ਕੇਸ ਕਰਦੇ ਹੁੰਦੇ ਸੀ। ਆਹ ਹੁਣ ਜਿਹੜੀ ਕੁੜੀ ਆਈ ਇਹਨੂੰ ਤਾਂ ਪੁੱਛ ਲਓ। ਓਏ ਐਡਾ ਸੋਹਣਾ ਮੁੰਡਾ ਜੇ ਕਿਊਟ। ਹਾਂ ਨਹੀਂ ਮਿਹਨਤਾਂ ਥੋੜੀਆਂ ਕੀਤੀਆਂ ਇੱਥੇ। ਇਹਦਾ ਪਿਓ ਸੀ ਸਾਦਕਾਬਾਦ ਨੂੰ ਗੱਡੀ ਚਲਾਉਂਦਾ, ਫੇਰ ਥੱਕਿਆ ਹੁੰਦਾ ਸੀ ਥੱਕਿਆ। ਅੱਛਾ ਆ ਸਾਰੀ ਉਹਦੀ ਥਕਾਵਟ ਆ। ਘਰ ਦੇ ਦਰਵਾਜ਼ੇ ਨੂੰ ਹਾਰਨ ਮਾਰ ਕੇ ਲੰਘਣਾ ਉਹਨੇ ਗੱਡੀ ਅੱਡੇ 'ਚ ਖੜੀ ਕਰਨ ਜਾਣੀ ਮੈਨੂੰ ਪਤਾ ਲੱਗ ਜਾਣਾ ਮੈਂ ਪਹਿਲੇ ਕੰਧ ਨੂੰ ਹੱਥ ਲਾ ਲੈਣਾ। ਕਿਉਂ? ਮੈਨੂੰ ਪਤਾ ਸੀ ਵੀ ਥਕਾਵਟਾਂ ਨਾਲ ਭਰਿਆ ਹੋਣਾ। ਅੱਛਾ ਤੁਹਾਡਾ ਜਦੋਂ ਵਿਆਹ ਹੋਇਆ ਹਾਂ ਤੁਹਾਡੀ ਉਮਰ ਕਿੰਨੀ ਕੁ ਸੀ? ਨਹੀਂ ਮੇਰੀ ਉਮਰ ਤਾਂ ਥੋੜੀ ਜਿਹੀ ਸੀ 14-15 ਸਾਲ ਮੇਰੀ ਉਮਰ ਸੀ। ਹਾਏ 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 ਤੇ ਜ਼ੁਲਮ ਕੀਤਾ ਨਾ ਕੁੜੀ ਤੇ 14-15 ਤੇ ਇਹਨਾਂ ਸਾਲ। ਦੇ ਪਿਓ ਦੀ ਉਮਰ ਸੀ 43 ਸਾਲ। ਅੱਛਾ ਐਡਾ ਜਵਾਨ ਕਮਰੇ 'ਚ ਵੜਿਆ ਮੇਰੇ ਤਾਂ ਪੈਰਾਂ ਤੋਂ ਜ਼ਮੀਰ ਕੱਢਤੀ ਉਹਨੇ। ਉਹ ਕਿਉਂ? ਐਡਾ ਸਿਲੰਡਰ ਚੱਕੀ ਫਿਰੇ। ਉਹਦਾ ਗੈਸ ਬੜਾ ਜਾਂਦਾ ਸੀ ਨਾ, ਸਿਲੰਡਰ ਦੇ ਨਾਲ ਗੈਸ ਦਾ ਕੀ ਤਲਕ ਹੈ? ਉਹਦੇ ਵਿੱਚ ਗੈਸ ਭਰਿਆ। ਐਂ ਲੱਗਦਾ ਸੀ ਪੁੱਤ ਮੇਰੇ ਜਿਵੇਂ ਗੈਸ ਹੀ ਭਰਿਆ। ਵਾਹ ਬਣ। ਅੱਛਾ ਜਦੋਂ ਤੁਹਾਡਾ ਵਿਆਹ ਹੋਇਆ ਹਾਂ ਤੁਹਾਨੂੰ ਮਜ਼ਾ ਆਇਆ? ਹਾਏ ਨਹੀਂ ਮਜ਼ਾ ਮੈਨੂੰ ਕਾਹਦਾ ਆਉਣਾ, ਮੈਨੂੰ ਤਾਂ 2-3 ਮਹੀਨੇ ਬਾਅਦ ਆਉਣ ਲੱਗਾ। ਉਹ ਕਿਉਂ? ਉਸ ਤੋਂ ਪਹਿਲੇ ਤਾਂ ਅੰਮੀ ਆ ਜਾ, ਅੰਮੀ ਆ ਜਾ, ਕਾਫਰ ਆ ਗਿਆ। ਬਈ ਮੁੜ ਜਾ ਮੈਂ ਤੈਨੂੰ ਕਹਿੰਦੀ ਇੱਧਰ ਆ ਜਾ। ਅੰਮੀ ਆ ਜਾ, ਆ ਜਾ। ਬਈ ਆ ਜਾ ਕੁਛ ਨਹੀਂ ਕਹਿੰਦਾ। ਬਈ ਹੁਣ ਵਿਆਹ ਤਾਂ ਹੋ ਗਿਆ ਹੁਣ ਉਹਨੇ ਕੀ ਕਹਿਣਾ ਸਾਨੂੰ? ਮੈਂ ਤੇਰੇ ਕੋਲ ਕਹੂੰਗਾ। ਅਰਸਾ ਤੇ ਬੋਲ ਰਾਸ਼ਦ ਕੰਨ ਦਾ ਪਰਦਾ ਪਾੜ ਚੱਲਾ ਸੀ। ਹਾਂ ਬੱਚਿਆਂ ਵੀ ਇਹੀ ਆ। ਤੁਸੀਂ ਖੈਰ ਨਾਲ ਕੌਣ ਹੋ ਜੀ? ਇਹ ਸਵਾਰੀ ਲਾਉਣ ਆਇਆ ਇੱਥੇ। ਓਏ ਚਾਹੇ ਜਾ ਪਾਗਲ ਐਵੇਂ ਕਿੱਡਾ ਸੋਹਣਾ ਯਾਰ ਬੜਾ ਮੂੰਹ ਟੈਟ। ਕਹਿ ਕੀ ਹੋਣਾ ਜਦੋਂ ਧੁੰਦ ਜੀ ਵੀ ਰਕਸ਼ਾ ਚਲਾਉਣ ਨੂੰ ਆਉਣਾ। ਕਬਜ਼ ਨਾਲ ਵੀ ਸਵੈਲਿੰਗ ਹੋ ਜਾਂਦੀ ਹੈ। ਅੱਜ ਕਬਜ਼ਾਂ ਹੁੰਦੀਆਂ ਮੁਕੱਦਰਾਂ ਵਾਲਿਆਂ ਨੂੰ। ਇਹਨੂੰ ਕਾਹਦੀਆਂ ਕਬਜ਼ਾਂ? ਇਹਨੂੰ ਤਾਂ ਕਬਜ਼ ਤੋੜ ਨਹੀਂ ਆਉਂਦੀ। ਅੱਛਾ ਇਹ ਤਾਂ ਘੁੰਮਦਾ ਹੀ ਉੱਤੇ ਬਹਿ ਕੇ ਏਡਾ ਸੋਹਣਾ। ਅੱਜ ਸਾਡੇ ਪ੍ਰਾਹੁਣੇ ਆਉਣੇ ਆ। ਅੱਛਾ ਬਨੇਰੇ ਤੇ ਕਾਂ ਪੈ ਗਿਆ ਹੈ। ਉਹ ਤਾਂ ਥੱਕਿਆ ਸੀ ਤਾਂ ਬਹਿ ਗਿਆ। ਅੱਛਾ ਜੀ ਇਹਨਾਂ ਦਾ ਕਾਰੋਬਾਰ ਕੀ ਹੈ? ਇਹ ਮੇਰਾ ਪੁੱਤ ਆਪੇ ਨਾ ਦੱਸੀ, ਵੀ ਨਾ ਦੱਸੀ। ਔਰ ਕਾਫਰ ਬੈਠਾ ਤਵੀਤਾ ਅੱਗੇ ਕਰਾਉਂਦਾ। ਇਹ ਮੇਰਾ ਪੁੱਤ ਲੰਡੇ ਦਾ ਕੰਮ ਕਰਦਾ ਲੰਡੇ ਦਾ। ਨੂਰੀ ਕਿਤੇ ਚੱਲਣਾ ਨਹੀਂ, ਕਾਲਾ ਤੂੰ ਆਪ ਕਰਦਾ ਆ। ਅੱਛਾ ਤੁਸੀਂ ਮੈਨੂੰ ਇੱਕ ਗੱਲ ਦੱਸੋ। ਹਾਂਜੀ ਨਹੀਂ ਸੁਣਦੇ ਸਹੀ ਤਸਲੀਮ। ਸ਼ੀਜ਼ਾ ਕਿਸੇ ਨੇ ਰੋਟੀ ਲੈ ਕੇ ਨਹੀਂ ਆਉਣਾ ਪਿੱਛੇ। ਤੂੰ ਜਾ ਤੇ ਸਹੀ, ਤੈਨੂੰ ਉੱਥੇ ਮਿਲ ਜਾਣੀ ਹੈ। ਹੋਵੇ ਕਹਿੰਦਾ ਸ਼ੀਸ਼ਾ ਰੱਖ ਕੇ ਵੀ ਨਜ਼ਰ ਨਹੀਂ ਆਉਂਦਾ। ਆਹੋ ਸਹੀ। ਕੰਮ ਇਹ ਤਾਂ ਕਿਸੇ ਨੇ ਇਹਨਾਂ 'ਚ ਰੋਟੀ ਲੈ ਕੇ ਨਹੀਂ ਆਉਣਾ। ਕਿਉਂ? ਇਹਨਾਂ ਨੇ ਸਵੇਰੇ ਉੱਠ ਕੇ ਭਲਾ ਕੀ ਕਹਿਣਾ? ਕੀ ਕਹਿਣਾ? ਆ ਕੰਜਰ ਉੱਥੇ ਖੜਾ ਆ। ਤੇ ਕਦੀ ਬਾਰਿਸ਼ ਹੋਰ ਹੋ ਗਈ ਇਦਾਂ ਦੇ ਬੰਦੇ ਐਂ ਹੋ ਜਾਣ ਜਿਵੇਂ ਮੌਕਾ ਵਾ। ਕਿਹੜਾ ਮੌਕਾ? ਅਸੀਂ ਸਪੋਰਟਸਮੈਨ ਆ, ਸਾਨੂੰ ਐਸਾ ਮਸਲਾ ਹੀ ਕੋਈ ਨਹੀਂ। ਆਓ ਵੇ ਸਾਰੇ ਘਰਾਂ ਦਾ ਮਸਤ ਬੜੀ ਅੱਛਾ ਬੜੀ ਦੂਰੋਂ ਗੰਦੀ ਗੇਂਦ ਚੁੱਕ ਲਿਆਉਂਦਾ। ਸਟੈਮਨਾ ਸਟੈਮਨਾ ਗੱਟਰਾਂ 'ਚ ਵੀ ਵੜ ਜਾਂਦਾ। ਗੋਤਾ ਨਹੀਂ ਆਉਂਦਾ। ਹਾਂ ਨਾ ਗੋਤਾ ਕਾਲੀ ਆਉਣਾ, ਮੂੰਹ ਤੇ ਛਾਪਰ ਚੜਾਉਂਦਾ। ਮਾਂ ਮੇਰਾ ਪੁੱਤ, ਮੇਰਾ ਛੋਟਾ ਵਾਲਾ ਪੁੱਤ, ਮੇਰਾ ਬੱਚਾ। ਅੱਛਾ ਇਹ ਜਦੋਂ ਹੋਣ ਵਾਲਾ ਸੀ ਬੜੀ ਮੈਂ ਮਿਹਨਤ ਕੀਤੀ। ਕਿਸ ਸ਼ੀਜ਼ਾ ਤਰ੍ਹਾਂ? ਕੀ ਗੱਲ ਕੀ ਆ? ਕਿਸੇ ਬੰਦੇ ਦੀ ਗੋਲੀ ਖਾਇਆ ਹੀ ਹੈ। ਨਹੀਂ ਨਹੀਂ ਵੈਸੇ ਹੀ ਗਰਮ ਹੈ ਨਾ। ਸਾਲੀ ਮੈਨੂੰ ਤੇਰੇ ਹੱਥ ਨਹੀਂ ਲੱਗਣ ਦੇ, ਰਜ਼ਾਕ ਦੇ ਹੱਥ ਆ। ਮੈਂ ਵੀ ਕਹਿੰਦਾ ਤੇਰੇ ਲੱਕ ਦੀ ਝੋਲ ਕਿਉਂ ਨਹੀਂ ਜਾਂਦੀ? ਅੱਛਾ ਮੇਰਾ ਦਿਲ ਭਲਾ ਕੀ ਕਰਦਾ ਕੀ ਹੈ? ਕਰਦਾ? ਆ ਕੰਜਰ ਖੜਾ ਆ।